ਕੈਲੀਫੋਰਨੀਆ ਦੇ ਇੱਕ ਬਾਇਓਟੈਕ ਕੰਪਨੀ ਦੇ ਐਗਜ਼ੀਕਿਊਟਿਵ ਨੂੰ ਜਿਹੜਾ ਆ ਸਜ਼ਾ ਹੋਈ ਆ $77 ਮਿਲੀਅਨ ਦਾ। ਉਸਨੇ ਬਲੱਡ ਟੈਸਟਿੰਗ ਸਕੀਮ ਦੇ ਵਿੱਚ ਫਰਾਡ ਕੀਤਾ ਸੀ। ਐਰੀਅਟ ਕਾਰਪੋਰੇਸ਼ਨ ਇਹ ਕਲੇਮ ਕਰ ਰਹੇ ਸੀ ਵੀ ਅਸੀਂ ਇੱਕ ਨਵੀਂ ਟੈਕਨੋਲੋਜੀ ਲੱਭੀ ਆ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਤੁਹਾਡੀ ਕੋਈ ਬਿਮਾਰੀ ਆ ਉਹ ਸਿਰਫ ਇੱਕ ਡ੍ਰੌਪ ਬਲੱਡ ਤੋਂ ਲੱਭ ਸਕਦੇ ਆ, ਇਨਕਲੂਡਿੰਗ ਕਹਿੰਦੇ COVID-19 ਤੇ ਨਾਲ ਦੀ ਨਾਲ ਕੈਂਸਰ। ਸੋ ਜਿਹੜਾ ਇਹਨਾਂ ਦਾ ਐਗਜ਼ੀਕਿਊਟਿਵ ਆ ਮਾਰਕ ਸ਼ੈਨਾ 59 ਸਾਲਾਂ ਦਾ, ਉਸਨੇ ਐਜ਼ ਏ ਪ੍ਰੈਜ਼ੀਡੈਂਟ ਰਿਆਟ ਕਾਰਪੋਰੇਸ਼ਨ ਬਾਇਓਮੈਡੀਕਲ ਕੰਪਨੀ ਜੋ ਸੰਨੀਵਿਲ ਬੇ ਏਰੀਏ ਦੇ ਵਿੱਚ ਆ ਉਹਦਾ ਕੀਤਾ। ਤੇ ਜਦ ਬਾਅਦ ਚ ਪਤਾ ਚੱਲਿਆ ਵੀ ਇਹ ਸਾਰਾ ਕੁਛ ਫਰਾਡ ਕਰ ਰਹੇ ਸੀ, ਲੋਕਾਂ ਨੂੰ ਗਲਤ ਚਾਰਜ ਕਰ ਰਹੇ ਸੀ। ਈਵਨ ਕਹਿ ਰਹੇ ਸੀ ਵੀ ਸਾਨੂੰ ਓਵੇਰੀਅਨ ਕੈਂਸਰ, ਪਾਰਕਿੰਸਨਸ ਡਿਸੀਜ਼, ਕਲੋਨ ਕੈਂਸਰ, ਮੇਲ ਫਰਟੀਲਿਟੀ, ਸਾਰਾ ਕੁਛ ਵੀ ਇੱਕ ਬਲੱਡ ਤੋਂ ਹੀ ਇੱਕ ਡ੍ਰੌਪ ਤੋਂ ਪਤਾ ਚੱਲ ਜਾਣਾ ਹੈ। ਪਰ ਉਹ ਸਾਰਾ ਕੁਝ ਝੂਠ ਨਿਕਲਿਆ ਤੇ ਹੁਣ ਉਹਨੂੰ ਕਹਿੰਦੇ ਆ ਵੀ 20 ਸਾਲਾਂ ਦੀ ਸਜ਼ਾ ਹੋ ਸਕਦੀ ਹੈਗੀ ਆ ਕਿਉਂਕਿ ਉਸਨੇ ਹੈਲਥ ਕੇਅਰ ਫਰਾਡ ਕੀਤਾ ਆ ਤੇ ਕਨਸਪੀਰੇਟੀ ਟੂ ਕਮਿਟ ਵਾਇਰ ਫਰਾਡ ਹਰ ਕਾਊਂਟ ਦੇ ਉੱਤੇ। ਇਸੇ ਤਰ੍ਹਾਂ ਸਿਕਿਉਰਿਟੀਜ਼ ਫਰਾਡ, US ਜਸਟਿਸ ਡਿਪਾਰਟਮੈਂਟ ਇਹਦੇ ਵਿੱਚ ਇਨਵੋਲਵ ਸੀਗੀ ਪਈ। ਇਸਨੇ ਡਿਸੈਪਟਿਵ ਮਾਰਕੀਟਿੰਗ ਪਲਾਨ ਜੋ ਯੂਜ਼ ਕੀਤੀ ਹੈਗੀ ਆ ਤੇ ਕਈ ਜਗ੍ਹਾ ਇਹ ਜਦੋਂ ਕਮਰਸ਼ੀਅਲਸ ਰਨ ਕਰਦੇ ਸੀ ਇੱਕ ਟੈਸਟ ਦਾ $10,000 ਚਾਰਜ ਕਰਦੇ ਸੀ। ਵਾਓ ਜੀ ਜੀ, ਇਹ ਥਰਨਸ ਵਾਲਾ ਹੀ ਕੰਮ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਕੀਤਾ, ਉਹਨਾਂ ਨੇ ਵੀ ਜਿਹੜੇ ਬਲੱਡ ਟੈਸਟ ਦੀ ਹੀ ਆੜ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਸੀ। 19 ਸਾਲਾਂ ਦੀ ਐਲਿਜ਼ਾਬੈਥ ਹੋਮਜ਼ ਤੇ ਉਹਦੇ ਵਿੱਚ ਇੱਕ ਜਿਹੜਾ ਆ ਜਿਹੜੇ ਇੰਡੀਅਨ ਮੂਲ ਦਾ ਬੰਦਾ ਵੀ ਬਾਅਦ ਦੇ ਵਿੱਚ ਅੰਦਰ ਹੋਇਆ। ਸੋ ਬਿਲਕੁਲ ਜੋ ਥਿਰਾਨੋਸ ਦੇ CEO ਸੀਗੀ ਐਲਿਜ਼ਾਬੈਥ ਹੋਮਜ਼, ਉਹਨੂੰ 4 ਕਾਊਂਟ ਦੇ ਫਰਾਡ ਤੇ ਚਾਰਜ ਕੀਤਾ ਗਿਆ ਸੀ ਤੇ ਉਹ ਉੱਥੇ ਹੀ ਇੱਕ ਉਹਨਾਂ ਦੀ ਕੰਪਨੀ ਦਾ ਮੇਨ ਜਿਹੜਾ ਹੈਡ ਸੀ ਮਿਸਟਰ ਬਲਵਾਨੀ, ਉਹਨੂੰ 12 ਕਾਊਂਟ ਫਰਾਡ ਤੇ ਚਾਰਜ ਕੀਤਾ ਗਿਆ ਸੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਰਮੀ ਦਾ ਕਹਿਰ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਆਇਆ ਪਿਆ ਆ। ਪੂਰੀ ਗਾਜ ਜਿਹੜੀ ਉਹ ਡਿੱਗ ਰਹੀ ਆ। ਵਾਈਲਡ ਫਾਇਰਸ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਆਊਟੇਜਸ, ਬਿਜਲੀ ਜਾਣ ਦੀਆਂ ਖਬਰਾਂ ਵੀ ਜਿਹੜੀਆਂ ਆਈਆਂ ਨੇ। ਸੋ ਰਾਊਟ ਫਾਇਰ ਇਹ ਕਹਿੰਦੇ ਬੁੱਧਵਾਰ ਜਿਹੜੀ ਕੈਸਟੈਕ ਦੇ ਲਾਗੇ ਹੋਈ ਸੀ ਜਦੋਂ I-5 ਬੰਦ ਹੋਇਆ ਸੀਗਾ, ਉਸ ਦੇ ਕਰਕੇ ਆਲਰੇਡੀ 5200 ਏਕੜ ਜਿਹੜੇ ਉਹ ਸੜ ਚੁੱਕੇ ਨੇ। 37% ਕੰਟੇਨਡ ਇਸ ਦੇ ਬਾਬਤ ਦੱਸੀ ਜਾਂਦੀ ਆ। ਲੇਬਰ ਡੇ ਵੀਕਐਂਡ ਦੇ ਉੱਤੇ ਲੋਕ ਉੱਦਾਂ ਦਾ ਛੁੱਟੀਆਂ ਮਨਾਉਣ ਦੇ ਲਈ ਬਾਹਰ ਨੂੰ ਜਾਂਦੇ ਨੇ, ਪਰ ਇਸ ਵਾਰ ਲੋਕਾਂ ਨੂੰ ਖਾਸਾ ਇਹਤਿਆਤ ਰੱਖਣ ਦੇ ਲਈ ਸਲਾਹ ਦਿੱਤੀ ਜਾ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਟੈਂਪਰੇਚਰ ਆ 115 ਤੋਂ ਉੱਤੇ ਜਾਊਗਾ। ਲੋ ਹਿਊਮਿਡਿਟੀ ਤੇ ਐਕਸੈਸਿਵ ਹੀਟ ਇਸ ਦੇ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਫਾਇਰ ਫਾਈਟਰਸ ਨੇ ਲਈ ਵੀ ਮੁਸ਼ਕਿਲ ਦਾ ਸਬੱਬ ਜਿਹੜਾ ਆ ਉਹ ਬਣਿਆ ਪਿਆ ਹੈ। ਬੜੀ ਬਰੂਟਲ ਹੀਟ ਵੇਵ ਜਿਹੜੀ ਆ ਉਹ ਇਸ ਟਾਈਮ ਵਰ ਰਹੀ ਹੈਗੀ ਆ। ਆਉਣ ਵਾਲੇ ਕਈ ਦਿਨ ਜਿਹੜੇ ਆ ਅਗਲੇ ਹਫਤੇ ਦੇ ਮਿਡਲ ਤੱਕ ਵੀ ਤਾਪਮਾਨ ਜਿਹੜੇ ਆ ਉਹ ਤਾਂ ਹੀ ਰਹਿਣਗੇ। ਬਹੁਤ ਸਾਰੇ ਸ਼ਹਿਰਾਂ ਨੇ ਕੂਲਿੰਗ ਪਲੇਸਿਸ ਜਿਹੜੀਆਂ ਆ ਉਹ ਬਣਾਈਆਂ ਨੇ। ਸੋ ਚਿਲ ਪਲੇਸਿਸ ਕਹਿ ਲਓ ਜਾਂ ਕੂਲਿੰਗ ਪਲੇਸਿਸ ਲੈ ਲਓ ਵੀ ਜਿਨ੍ਹਾਂ ਦੇ ਜਾਂ ਬਿਜਲੀ ਗਈ ਆ ਜਾਂ ਉਹਨਾਂ ਦੇ ਨਹੀਂ ਹੈਗੇ ਇੱਦਾਂ ਦੇ ਸਾਧਨ ਠੰਡਾ ਕਰਨ ਦੇ ਲਈ, ਤਾਂ ਉਹ ਉਹਨਾਂ ਥਾਵਾਂ ਦੇ ਉੱਤੇ ਆਪਣੇ ਨਜ਼ਦੀਕੀ ਜਿਹੜੇ ਸ਼ਹਿਰ ਦੇ ਇਰਦ ਗਿਰਦ ਜਿਹੜੇ ਬਣੇ ਨੇ ਵਿੱਚ ਉੱਥੇ ਜਾ ਸਕਦੇ ਨੇ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਕਈ ਅੱਗਾਂ ਇਸ ਟਾਈਮ ਦੇ ਉੱਤੇ ਲੱਗੀਆਂ ਹੋਈਆਂ ਆ। 7 ਫਾਇਰ ਫਾਈਟਰ ਆਲਰੇਡੀ ਹਸਪੀਟਲਾਈਜ਼ ਹੋ ਚੁੱਕੇ ਆ। ਐਕਸਟ੍ਰੀਮ ਟੈਂਪਰੇਚਰ ਐਕਸਪੈਕਟਡ ਹੈਗਾ ਆ ਲੇਬਰ ਡੇ ਦੇ ਜੋ ਵੀਕਐਂਡ ਆ। ਅੱਜ ਵੀ ਟੈਂਪਰੇਚਰ ਤਾਂ ਬਹੁਤ ਹੈਗਾ। 5000 ਲੋਕਾਂ ਨੂੰ ਔਰੇਗਨ ਤੇ ਜੋ ਕੈਲੀਫੋਰਨੀਆ ਦਾ ਬਾਰਡਰ ਹੈਗਾ ਉੱਥੋਂ ਇਵੈਕੂਏਟ ਕੀਤਾ ਗਿਆ ਆ। ਜੋ ਬਸ਼ਿੰਦੇ ਵੀਡ ਟਾਊਨ, ਲੇਕ ਸ਼ਾਸਤਾ, ਐਜਵੁੱਡ ਤੇ ਸਿਸਕੀਓ ਕਾਉਂਟੀ 'ਚ ਰਹਿੰਦੇ ਆ, ਉਹਨਾਂ ਨੂੰ ਜੋ ਡਬਡ ਮਿਲ ਫਾਇਰ ਕਰਕੇ ਜੇ ਕਿਹਾ ਜਾਂਦਾ ਜਿੱਥੋਂ, ਉੱਥੇ ਜਦੋਂ ਅੱਗ ਲੱਗੀ ਆ ਉੱਥੋਂ ਉਸ ਏਰੀਏ ਤੋਂ ਇਵੈਕੂਏਟ ਕੀਤਾ ਗਿਆ ਹੈ। ਇਹ 500 ਏਕੜ ਤੱਕ ਫੈਲ ਚੁੱਕੀ ਹੈਗੀ ਆ। ਜਿਹੜੀ ਕੱਲ੍ਹ ਵਾਲੀ ਫਾਇਰ ਆਪਾਂ ਤੁਹਾਡੇ ਨਾਲ ਦੱਸੀ ਸੀ ਜਿਹਦੇ ਕਰਕੇ ਹਾਈਵੇ 5 ਬੰਦ ਹੋਇਆ ਸੀ, ਉਹ 5300 ਏਕੜ ਤੱਕ ਫੈਲ ਚੁੱਕੀ ਹੈਗੀ ਆ। ਜੋ ਫਾਇਰ ਫਾਈਟਰਸ ਆ ਉਹਨਾਂ ਦੀ ਇਸ ਵੇਲੇ ਕੰਡੀਸ਼ਨ ਬਹੁਤ ਮਾੜੀ ਹੈਗੀ ਆ। ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰੇ ਜਿੰਨੇ ਸਾਡੇ ਸਰੋਤੇ ਸੁਣਦੇ ਆ, ਜਿਹੜੇ ਵੀ ਏਰੀਏ 'ਚ ਤੁਸੀਂ ਰਹਿੰਦੇ ਆ, ਤੁਹਾਡੇ ਹਰ 2-4 ਬਲਾਕ ਪਿੱਛੇ ਇੱਕ
ਫਾਇਰ ਦਾ ਸਟੇਸ਼ਨ ਹੁੰਦਾ ਹੈ, ਜ਼ਰੂਰ ਉਹਨਾਂ ਦਾ ਜਾ ਕੇ ਥੈਂਕ ਯੂ ਜ਼ਰੂਰ ਕਰਿਆ ਕਰੋ, ਚਾਹੇ ਕੋਈ ਆਈਸਕ੍ਰੀਮ ਲੈ ਜਾਓ ਜਾਂ ਕੌਫੀ ਜਾਂ ਕੁਛ ਨਾ ਕੁਛ। ਕਹਿੰਦੇ ਵੀ ਫਾਇਰ ਫਾਈਟਰਸ ਇੱਕ ਤਰ੍ਹਾਂ ਦੇ ਨਾਲ ਇੰਡਸਟਰੀਅਲ ਐਥਲੀਟ ਕਿਹਾ ਜਾ ਸਕਦਾ ਉਹਨਾਂ ਨੂੰ। 50 ਪਾਉਂਡ ਦਾ ਤਾਂ ਗੀਅਰ ਉਹਨਾਂ ਨੇ ਚੱਕਿਆ ਹੁੰਦਾ, ਇਹ ਤੋਂ ਬਿਨਾਂ ਉਹਨਾਂ ਦੇ ਬੂਟਸ, ਜਿਹੜੇ ਬੂਟ ਆ, ਕਲੋਥਿੰਗ, ਹੈਲਮਟ, ਕਿੰਨਾ ਸਾਰਾ ਭਾਰ ਚੱਕਿਆ ਹੁੰਦਾ, ਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਵੀ ਸੇਫ ਰੱਖਣਾ, ਸਾਨੂੰ ਵੀ ਸੇਫ ਰੱਖਣਾ। ਤੇ ਬਹੁਤ ਹੀ ਸਖਤ ਜੌਬ ਜਿਹੜੀ ਫਾਇਰ ਫਾਈਟਰਸ ਦੀ ਹੈਗੀ ਆ। ਇਹ ਕੈਪਟਨ ਸ਼ੇਲਾ ਕੈਲੀਹਰ ਇੱਕ ਆ, ਉਹਨਾਂ ਨੇ ਦੱਸਿਆ ਵੀ ਇਹ ਬੰਦਾ ਸੋਚਦਾ ਵੀ ਸ਼ਾਇਦ ਫਾਇਰ ਫਾਈਟਰ ਆ, ਉਹ ਤੁਸੀਂ ਦੇਖ ਲਓ ਵੀ ਕਿੰਨਾ ਭਾਰ ਉਹਨੇ ਚੱਕਿਆ ਹੁੰਦਾ, ਤੇ ਇੰਨੀ ਗਰਮੀ ਦੇ ਵਿੱਚ ਫਿਰ ਫਾਈਟ ਕਰਨਾ ਬਹੁਤ ਹੀ ਔਖੀ ਜੌਬ ਆ।